ਅਗਲੀ ਖਬਰ ਦੇ ਵੱਲ ਵਧੀਏ ਤੇ ਇਹ ਖਬਰ ਉਹਨਾਂ ਲੋਕਾਂ ਦੇ ਲਈ ਧਿਆਨ ਦੇ ਨਾਲ ਸੁਣਨ ਵਾਲੀ ਹੈ ਜਿਹੜੇ ਲੋਕ ਉਬਰ ਦਾ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਰਾਈਡ ਸ਼ੇਅਰ ਤੇ ਕੰਮ ਕਰਦੇ ਨੇ। ਰਾਈਡ ਸ਼ੇਅਰ ਦੇ ਉੱਤੇ ਜਾਂ ਉਬਰ ਡਰਾਈਵਰ ਨੇ ਇੱਕ ਖਿਡਾਰੀ ਨੂੰ ਗਲਤ ਤਰੀਕੇ ਨਾਲ ਹਾਈਵੇ ਤੇ ਉਤਾਰ ਦਿੱਤਾ ਤੇ ਉਸ ਖਿਡਾਰੀ ਨੂੰ ਪਿੱਛੋਂ ਇੱਕ ਕਾਰ ਦੀ ਫੇਟ ਵੱਜਣ ਕਰਕੇ ਉਹਦਾ ਐਕਸੀਡੈਂਟ ਹੋਇਆ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਹੁਣ ਉਬਰ ਡਰਾਈਵਰ ਕੰਪਨੀ ਉੱਤੇ ਇਸ ਦਾ ਜਿਹੜਾ ਲਾ ਸੂਟ ਆ ਉਹ ਫਾਈਲ ਕੀਤਾ ਗਿਆ। ਪਤਾ ਲੱਗਿਆ ਕਿ ਇੱਕ ਬਿਜ਼ੀ ਹਾਈਵੇ ਦੇ ਪਾਸੇ ਛੱਡਣ ਤੋਂ ਬਾਅਦ ਕੈਲੀਫੋਰਨੀਆ ਦਾ ਇੱਕ ਐਥਲੀਟ ਹੈ ਜਿਹੜਾ ਜਿਹਦੀ ਉਮਰ 21 ਸਾਲ ਦੱਸੀ ਗਈ ਹੈ, ਉਹ ਮਾਰਿਆ ਗਿਆ ਤੇ ਇਹਦੇ ਮਾਤਾ ਪਿਤਾ ਨੇ ਰਾਈਡ ਸ਼ੇਅਰ ਕੰਪਨੀ ਤੇ ਜਿਹੜੀ ਕਿ ਉਬਰ ਦੱਸੀ ਗਈ ਹੈ ਉਹਦੇ ਤੇ ਲਾਪਰਵਾਹੀ ਤੇ ਗਲਤ ਮੌਤ ਦਾ ਜਿਹੜਾ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ। ਤੇ ਹੁਣ ਕਿਹਾ ਗਿਆ ਕਿ ਕੋਰੀ ਹੰਟਰ ਜਿਹੜਾ ਕਿ 21 ਮਈ ਦੀ ਗੱਲ ਹੈ ਜਦੋਂ ਉਹਨੂੰ ਦੁਪਹਿਰੇ ਤਕਰੀਬਨ 2:30 ਵਜੇ ਲਾਸ ਏਂਜਲਸ ਤੋਂ 50 ਮੀਲ ਦੂਰ ਦੱਖਣ ਪੂਰਬ ਦੇ ਵਿੱਚ ਹਾਈਵੇ 91 ਉੱਤੇ ਉਹ ਸਵਾਰ ਸੀਗਾ ਇੱਕ ਉਬਰ ਦੇ ਵਿੱਚ ਤੇ 5 ਹੋਰ ਸਵਾਰੀਆਂ ਦੇ ਨਾਲ। ਉਹਨੂੰ ਉਤਾਰ ਦਿੱਤਾ ਗਿਆ। ਜਦੋਂ ਉਹਨੂੰ ਉਤਾਰਿਆ ਗਿਆ ਤੇ ਉਸ ਤੋਂ ਕੁਛ ਟਾਈਮ ਬਾਅਦ ਹੀ ਯਾਨੀ ਕਿ 10 ਮਿੰਟਾਂ ਬਾਅਦ ਜਾਂ 5 ਮਿੰਟਾਂ ਬਾਅਦ, ਕਿਉਂਕਿ ਉਹਨੇ ਉੱਥੇ ਚੱਲਣਾ ਸ਼ੁਰੂ ਕਰ ਦਿੱਤਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਕਰੋਲਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਥਾਂ ਮੌਤ ਹੋ ਗਈ। ਉਸ ਤੋਂ ਬਾਅਦ ਜਦੋਂ ਲਾਸ ਏਂਜਲਸ ਡੇਲੀ ਨਿਊਜ਼ ਦੇ ਵਿੱਚ ਜਿਹੜੀ ਖਬਰ ਛਪੀ ਹੈ ਉਹਦੇ ਮੁਤਾਬਕ ਹੰਟਰ ਜਿਹੜਾ ਉਹ ਫਾਸਟ ਲੇਨ ਦੇ ਵਿੱਚ ਚੱਲ ਰਿਹਾ ਸੀ ਜਦੋਂ ਉਹਨੂੰ ਟੋਇਟਾ ਕਰੋਲਾ ਨੇ ਟੱਕਰ ਮਾਰੀ ਹੈ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਨੇ ਮੈਕ ਕਲੈਚੀ ਤੇ ਉਹਨਾਂ ਨੇ ਇਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਡਰਾਈਵਰ ਮਦਦ ਕਰਨ ਲਈ ਤਾਂ ਰੁਕਿਆ ਪਰ ਉਹ ਜਿਹੜਾ ਹੰਟਰ ਨੂੰ ਬਚਾ ਨਹੀਂ ਸਕਿਆ। ਸੋ ਇਹ ਉਹਨਾਂ ਲੋਕਾਂ ਦੇ ਲਈ ਧਿਆਨ ਦੇਣ ਵਾਲੀ ਗੱਲ ਹੈ ਜਿਹੜੇ ਟੈਕਸੀ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਕਿ ਕਿਸੇ ਵੀ ਮੁਸਾਫਰ ਨੂੰ ਤੁਸੀਂ ਹਾਈਵੇ ਤੇ ਨਹੀਂ ਉਤਾਰਨਾ। ਜੇ ਕੋਈ ਇਸ ਤਰ੍ਹਾਂ ਦੀ ਮੰਗ ਵੀ ਕਰਦਾ ਤਾਂ ਉਹਨੂੰ ਐਗਜ਼ਿਟ ਲੈ ਕੇ ਹਾਈਵੇ ਤੋਂ ਪਾਸੇ ਤੁਸੀਂ ਉਤਾਰਨਾ। ਹੁਣ ਇਹ ਜਿਹੜੀ ਕੰਪਨੀ ਹੈ ਤੇ ਕਾਰ ਦਾ ਡਰਾਈਵਰ ਹੈ ਜਿਹੜਾ ਉਹਨੂੰ ਹੁਣ ਲਾ ਸੂਟ ਜਿਹੜਾ ਉਹਦਾ ਸਾਹਮਣਾ ਕਰਨਾ ਪੈਣਾ ਜੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਡੈਮੋਕ੍ਰੇਟਸ ਨੇ ਇੱਕ ਚਾਈਲਡ ਸੈਕਸ ਟ੍ਰੈਫਿਕਿੰਗ ਵਾਲਾ ਬਿੱਲ ਸੀ ਉਸ ਨੂੰ ਕਿਲ ਕਰਤਾ ਸੀ। ਉਹ ਕਹਿੰਦੇ ਵੀ ਨਹੀਂ ਅਸੀਂ ਇਹ ਲੈ ਕੇ ਨਹੀਂ ਆਣਾ, ਇਹਦੀਆਂ ਜਿਹੜੀਆਂ ਪੈਨਲਟੀਜ਼ ਆ ਬਹੁਤ ਜ਼ਿਆਦਾ ਹੈਗੀਆਂ ਆ। ਕੈਲੀਫੋਰਨੀਆ ਦੇ ਵਿੱਚ ਚਾਈਲਡ ਸੈਕਸ ਟ੍ਰੈਫਿਕਿੰਗ ਬਹੁਤ ਵੱਡੀ ਨੰਬਰ ਤੇ ਹੁੰਦੀ ਆ ਤੇ ਇਸ ਨੂੰ ਲੈ ਕੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਧੱਕਾ ਮੁੱਕੀ ਵਾਲਾ ਮਾਹੌਲ ਵੀ ਇੱਕ ਟਾਈਮ ਤੇ ਬਣ ਗਿਆ। ਰਿਪਬਲਿਕਨ ਜੋ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਇਹ ਤੁਸੀਂ ਕੀ ਕਰ ਰਹੇ ਹੋ। ਪਹਿਲਾਂ ਤਾਂ ਇੱਕ ਉਹ ਜੋ $950 ਵਾਲਾ ਹੈਗਾ ਬਿੱਲ ਵੀ ਜਿਹੜਾ ਮਰਜ਼ੀ ਚੋਰੀ ਕਰ ਲੈ ਕੁਛ ਕਰਨਾ ਨਹੀਂ। ਹੁਣ ਤੁਸੀਂ ਇਹ ਜਿਹੜੇ ਲੋਕ ਜਿਨ੍ਹਾਂ ਦੇ ਸੀਰੀਅਸ ਫੈਲਨੀਜ਼ ਲੱਗਣੀਆਂ ਚਾਹੀਦੀਆਂ ਕੈਲੀਫੋਰਨੀਆ ਪੈਨਲ ਕੋਡ ਦੇ ਮੁਤਾਬਕ ਉਸ ਤੁਸੀਂ ਬਿੱਲ ਨੂੰ ਹੀ ਕਿਲ ਕਰਨ ਜਾ ਰਹੇ ਆ। ਸੋ ਹੁਣ ਇਹ ਪਤਾ ਚੱਲ ਰਿਹਾ ਵੀ ਇਸ ਨੂੰ ਈਵਨ ਡੈਮੋਕ੍ਰੇਟਸ ਵੀ ਫਿਰ ਕਈ ਇਹਦੇ ਉਲਟ ਆਏ ਹੈਗੇ ਆ। ਸੋ ਇਹ ਜੋ ਬਿੱਲ ਆ ਇਸ ਨੂੰ ਹੁਣ ਦੁਬਾਰਾ ਕੀ ਫਿਰ ਰਿਵਰਸ ਕਰਨ ਜਾ ਰਹੇ ਆ। ਇਸ ਤੇ ਡੈਮੋਕ੍ਰੈਟਿਕਲੀ ਕੰਟਰੋਲ ਲੈਜਿਸਲੇਚਰ ਹੈਗਾ ਆ ਤੇ ਰਿਪਬਲਿਕਨ ਲਾ ਮੇਕਰਸ ਨੇ ਬਲੇਮ ਕੀਤਾ ਵੀ ਜਿਹੜੇ ਡੈਮੋਕ੍ਰੇਟਸ ਆ ਇਹ ਫੇਲ ਹੋ ਰਿਹਾ ਬੁਰੀ ਤਰ੍ਹਾਂ ਕ੍ਰੈਕ ਡਾਊਨ ਕਰਨ ਦੇ ਉੱਤੇ ਜੋ ਲੋਕ ਚਾਈਲਡ ਸੈਕਸ ਟ੍ਰੈਫਿਕਿੰਗ ਕਰਦੇ ਹੈਗੇ ਆ। ਤੇ ਡੈਮੋਕ੍ਰੇਟ ਰਿਪਬਲਿਕਨਸ ਨੂੰ ਫੇਲ ਕਰ ਰਹੇ ਸੀ ਵੀ ਰੂਟ ਕਾਜ਼ ਕੀ ਆ ਕ੍ਰਾਈਮ ਦਾ। ਉਹ ਕਹਿੰਦੇ ਇਹ ਕੀ ਹੋਇਆ ਕਿ ਰੂਟ ਕਾਜ਼ ਕ੍ਰਾਈਮ ਦਾ ਚਿਲਡਰਨਸ ਆਰ ਰੇਪਡ ਐਵਰੀ ਡੇ। ਇਹ ਇੱਕ ਬਿੱਲ ਦੇ ਆਥਰ ਆ ਸਟੇਟ ਸੈਨੇਟਰ ਸ਼ੈਨਨ ਗਰੋਵ ਜੋ ਰਿਪਬਲਿਕਨ ਆ ਬੇਕਰਸਫੀਲਡ ਤੋਂ। ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਲਾਸ ਐਂਜਲਸ ਟਾਈਮ ਨੂੰ ਦੱਸਿਆ, ਕਹਿੰਦੇ ਵੀ ਇਹ ਬਹੁਤ ਇਟਸ ਜਸਟ ਵੈਰੀ ਵੈਰੀ ਡਿਸਟਰਬਿੰਗ ਕਿ ਜੋ ਡੈਮੋਕ੍ਰੇਟਸ ਆ ਇਸ ਬਿੱਲ ਨੂੰ ਪਾਸ ਨਹੀਂ ਕਰ ਰਹੇ ਹੈਗੇ। ਦੋਨੇ ਹੀ ਗਵਰਨਰ ਗੈਬਨ ਨਿਊਸਮ ਤੇ ਅਸੈਂਬਲੀ ਸਪੀਕਰ ਰੋਬਰਟ ਰੀਵਰਸ ਜੋ ਹੋਲਿਸਟਰ ਤੋਂ ਹੈਗੇ ਆ ਉਹ ਇਸ ਸਾਰੇ ਕਾਸੇ ਫਿਰ ਰੌਲੇ ਰੱਪੇ ਦੇ ਵਿੱਚ ਇੰਟਰਵੀਨ ਕੀਤੇ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਪ੍ਰਪੋਜ਼ਲ ਦੇ ਉੱਤੇ ਵਰਕਆਊਟ ਕਰਾਂਗੇ। ਸੋ ਇਸ ਦੇ ਉੱਤੇ ਉਹ ਰਿਵਰਸ ਹੋਣ ਜਾ ਰਹੇ ਆ। ਸੋ ਇਸੇ ਤਰ੍ਹਾਂ ਜਦੋਂ ਰੌਲਾ ਪੈਂਦਾ ਹੈਗਾ ਆਪਾਂ ਚੁੱਪ ਕਰ ਜਾਂਦੇ ਆ ਤੇ ਇਹ ਜੋ ਇਲੈਕਟਡ ਆਫੀਸ਼ੀਅਲਸ ਆ ਇਹ ਫਿਰ ਕੁਝ ਨਹੀਂ ਕਰਦੇ ਹੈਗੇ। ਸੋ ਹੁਣ ਇੰਨਾ ਜ਼ਿਆਦਾ ਵਿਰੋਧ ਹੋਇਆ ਹੁਣ ਕਹਿੰਦੇ ਨਹੀਂ ਅਸੀਂ ਇਸ ਦੇ ਉੱਤੇ ਕਰਾਂਗੇ। ਦੇਖੋ ਕਿੰਨਾ ਘਿਨਾਉਣਾ ਕੰਮ ਹੁੰਦਾ ਆ ਚਾਈਲਡ ਸੈਕਸ ਟ੍ਰੈਫਿਕਿੰਗ ਦੇ ਵਿੱਚ। ਤੇ ਉਹਦੇ ਕਹਿੰਦੇ ਵੀ ਨਹੀਂ ਜੀ ਅਸੀਂ ਇਸ ਬਿੱਲ ਨੂੰ ਲੈ ਕੇ ਨਹੀਂ ਆਣਾ, ਇਹਦੇ ਜਿਹੜੇ ਫੈਲਨੀ ਚਾਰजेस ਹੋਊਗੇ। ਸੋ ਅੱਗੇ ਕੈਲੀਫੋਰਨੀਆ ਜਿਹੜੀ ਸਟੇਟ ਆ ਉਹ ਮੈਸ ਕੀਤੀ ਪਈ ਹੈਗੀ ਆ। ਸੋ ਹੁਣ ਇਹ ਰਿਵਰਸ ਹੋਊਗਾ। ਹੁਣ ਦੇਖਦੇ ਆ ਵੀ ਕਿੰਨੇ ਕੁ ਹੋਰ ਡੈਮੋਕ੍ਰੇਟ ਇਸ ਬਿੱਲ ਦੇ ਹੱਕ ਵਿੱਚ ਆਉਂਦੇ ਹੈਗੇ।